ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਬੰਦੀ ਸਿੰਘਾਂ ਦੀ ਫਾਂਸੀ ਦੀ ਸਜ਼ਾ ਸੰਬੰਧੀ ਭਾਰਤ ਸਰਕਾਰ ਨੂੰ ਵੱਡਾ ਸਵਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਕ ਕੱਟੜ ਮੁਸਲਮਾਨ ਦੇਸ਼ ਕਤਰ ਵੱਲੋਂ ਭਾਰਤ ਦੇ 8 ਨੇਵੀ ਅਫਸਰਾਂ ਦੀ ਫਾਂਸੀ ਨੂੰ ਰੱਦ ਕਰਵਾਉਣ ਦਾ ਅਸੀਂ ਸਵਾਗਤ ਕਰਦੇ ਹਾਂ, ਪਰ ਭਾਰਤ ਦੇਸ਼ ਦੇ ਸਿੱਖ ਨਾਗਰਿਕਾਂ ਲਈ ਫਾਂਸੀ ਨਹੀਂ ਟਲੇਗੀ ਦਾ ਫੈਸਲਾ ਇੱਕ ਵੱਡਾ ਸਵਾਲ ਬਣ ਕੇ ਖੜਾ ਹੈ ਕਿ ਮੋਦੀ ਸਰਕਾਰ ਇਸ ਦਾ ਜਵਾਬ ਦੇਵੇਗੀ। ਦੱਸ ਦਈਏ ਕਿ ਜਾਸੂਸੀ ਦੇ ਦੋਸ਼ ਕਾਰਨ ਕਤਰ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 8 ਭਾਰਤੀਆਂ ਦੀ ਸਜ਼ਾ ਘਟਾ ਦਿੱਤੀ ਗਈ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਸਜ਼ਾਵਾਂ ਘੱਟ ਕਰਨ ਬਾਰੇ ਵਿਸਥਾਰਪੂਰਵਕ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਕਤਰ ਦੇ ਅਧਿਕਾਰੀਆਂ ਨਾਲ ਸੰਪਰਕ ਬਰਕਰਾਰ ਹੈ। ਅੱਜ ਦੁਨੀਆ ਦੇ ਅਖਬਾਰਾਂ 'ਚ ਇੱਕ ਵੱਡੀ ਸੁਰਖੀ ਹੈ ਕਿ ਕਤਰ ਦੇਸ਼ ਵੱਲੋਂ ਹਿੰਦੁਸਤਾਨ ਦੇ 8 ਨੇਵੀ ਅਫਸਰਾਂ ਨੂੰ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਗਸਤ 2022 ਦੇ ਵਿੱਚ ਉਹਨਾਂ ਨੂੰ ਫੜਿਆ ਸੀ ਤੇ ਅੱਜ 16 ਮਹੀਨਿਆਂ ਬਾਅਦ 2023 ਦੇ ਵਿੱਚ ਜਿਹੜੀ ਲੋਅਰ ਅਦਾਲਤ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ, ਉਹ ਅੱਜ ਕੋਰਟ ਵੱਲੋਂ ਜਦੋਂ ਅੱਗੇ ਪਟੀਸ਼ਨ ਪਾਉਣ ਦਾ ਜਿੱਥੇ ਮੌਕਾ ਸੀ ਉਹਨਾਂ ਨੂੰ, ਉਸ ਨੇ ਕੋਰਟ ਨੇ ਉਹਨਾਂ ਦੀ ਫਾਂਸੀ ਦੀ ਸਜ਼ਾ ਮਾफ़ ਕਰ ਦਿੱਤੀ ਹੈ। ਇਹ ਮੈਨੂੰ ਲੱਗ ਰਿਹਾ ਕਿ ਉਹ ਦੇਸ਼ ਕਤਰ ਦੀ ਜਿਹੜਾ ਦੇਸ਼ ਹੈ, ਸਰਕਾਰ ਹੈ ਉਹਨਾਂ ਦਾ ਰਾਜਾ ਜਿਹੜੇ ਕਿ ਅਮੀਰ ਸ਼ੇਖ ਤਮੀਰ ਬਿਨ ਜਿਹੜੇ ਆ ਕਤਰ ਦੇ ਮਹਾਰਾਜੇ ਨੇ, ਉਹਨਾਂ ਦਾ ਧੰਨਵਾਦ ਕਰਨਾ ਬਣਦਾ ਕਿ ਉਹਨਾਂ ਨੇ ਸਾਡੇ ਦੇਸ਼ ਦੇ 8 ਉਹਨਾਂ ਲੋਕਾਂ ਨੂੰ ਅੱਜ ਫਾਂਸੀ ਦੀ ਸਜ਼ਾ ਮਾफ़ ਕਰ ਦਿੱਤੀ ਆ, ਜਿਹਦੇ ਵਿੱਚ ਜਿਹੜਾ ਫਾਈਨੈਂਸ਼ੀਅਲ ਟਾਈਮ ਜਿਹੜਾ ਜ਼ਿਕਰ ਕਰਦਾ ਕਿ ਉਹਨਾਂ 'ਤੇ 8 ਸਾਡੇ ਜਿਹੜੇ ਨੇਵੀ ਫੌਜੀ ਆ ਉਹਨਾਂ 'ਤੇ ਜਸੂਸੀ ਕਰਨ ਦਾ ਕਥਿਤ ਦੋਸ਼ ਲਾਇਆ ਗਿਆ ਸੀ। ਦੋਸ਼ ਵੀ ਬਹੁਤ ਵੱਡਾ ਸੀ ਅਤੇ ਇਹ ਇੱਕ ਇਸਲਾਮਿਕ ਦੇਸ਼ ਆ, ਕੱਟੜਵਾਦੀ ਦੇਸ਼ ਆ, ਉਸ ਵੱਲੋਂ ਸਾਡੇ ਦੇਸ਼ ਦੇ 8 ਨੇਵੀ ਅਫਸਰਾਂ ਦੀ ਜਿਹੜੀ ਆ ਸਜ਼ਾ ਦੀ ਮਾफ़ੀ ਕੀਤੀ ਗਈ ਆ। ਬੜੀ ਚੰਗੀ ਗੱਲ ਆ। ਮੈਂ ਧੰਨਵਾਦ ਕਰਦਾ ਹਿੰਦੁਸਤਾਨ ਦੀ ਸਰਕਾਰ ਦਾ, ਨਰਿੰਦਰ ਮੋਦੀ ਜੀ ਦਾ, ਕਿ ਉਹਨਾਂ ਨੇ ਇਸ ਮੌਕੇ 'ਤੇ ਆਪਣੀ ਅੰਬੈਸੀ ਦੇ ਦੁਆਰਾ ਜਿਹੜੇ ਉਹ 8 ਪਰਿਵਾਰ ਸੀ ਉਹਨਾਂ ਦੇ ਪਰਿਵਾਰਾਂ ਦਾ ਫਿਕਰਮੰਦੀ ਕਰਦਿਆਂ ਉਹਨਾਂ ਨੇ ਇਸ ਦੇ ਬਾਰੇ ਚਾਰਾਜੋਈ ਕੀਤੀ। ਇਹ ਵੀ ਗੱਲ ਦੇਖਣ ਵਿੱਚ ਆਈ ਆ ਕਿ ਪਿਛਲੇ ਦਿਨੀ ਦਸੰਬਰ 4 ਨੂੰ ਜਿਹੜੀ ਇੱਕ ਦੁਬਈ ਦੇ ਅੰਦਰ ਦੁਨੀਆ ਭਰ ਦੇ ਦੇਸ਼ਾਂ ਦੀ ਇੱਕ ਮੀਟਿੰਗ ਹੋਈ ਸੀ, ਉਹਦੇ 'ਚ ਮੋਦੀ ਸਾਹਿਬ ਜਿਹੜੇ ਆ ਉਹ ਕਤਰ ਦੇ ਸ਼ੇਖ ਨੂੰ ਮਿਲੇ ਸਨ ਅਤੇ ਮਿਲਣ ਤੋਂ ਬਾਅਦ ਉਹਨਾਂ ਨੇ ਆਪਣੇ ਜਿਹੜਾ ਅਕਾਊਂਟ ਆ, ਸੋਸ਼ਲ ਅਕਾਊਂਟ, ਉਹਦੇ 'ਤੇ ਜ਼ਿਕਰ ਵੀ ਕੀਤਾ ਸੀ ਕਿ ਕਤਰ ਵਿੱਚ ਬੈਠੇ ਦੇ ਭਾਰਤੀ ਲੋਕਾਂ ਦੀ ਖੈਰ ਖੁਆਈ ਵੀ ਪੁੱਛੀ ਆ। ਬੜੀ ਚੰਗੀ ਗੱਲ ਆ ਜੇ ਅਸੀਂ ਆਪਦੇ ਦੇਸ਼ ਦੇ ਲੋਕਾਂ ਦੀ ਗੱਲ ਨਹੀਂ ਕਰਾਂਗੇ। ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਜਿੱਥੇ ਅੱਜ ਇੱਕ ਸੰਤੁਸ਼ਟੀ ਦੀ ਖਬਰ ਆ, ਮੈਂ ਵਧਾਈ ਦਿੰਦਾ ਕਿ ਨਾ ਮੋਦੀ ਸਰਕਾਰ ਨੂੰ, ਉੱਥੇ ਇਸ ਗੱਲ ਦਾ ਅਫਸੋਸ ਵੀ ਆ ਬਹੁਤ ਵੱਡਾ ਕਿ ਜਿਹੜੇ ਕੱਟੜਵਾਦੀ ਮੁਸਲਿਮ ਦੇਸ਼ ਆ ਉਹਨਾਂ ਨੇ ਇੱਕ ਬੜੀ ਗੰਭੀਰ ਦੋਸ਼ ਤਹਿਤ ਲੋਕਾਂ ਦੀ ਜਿਹੜੀ ਫਾਂਸੀ ਆ ਉਹਨਾਂ ਨੂੰ ਮਾफ़ ਕਰ ਦਿੱਤਾ। ਅਤੇ ਦੂਸਰੇ ਪਾਸੇ ਅੱਜ ਗਾਂਧੀ ਦਾ ਦੇਸ਼ ਕਹਾਉਣ ਵਾਲਾ ਅੱਜ ਜਦੋਂ ਵੀ ਕਦੇ ਕੋਈ ਲੋਕ ਜਿਹੜੇ ਆ ਆਪਣੇ ਅਹੁਦਾ ਸੰਭਾਲਦੇ ਆ ਅਤੇ ਰਾਜਘਾਟ ਜਾ ਕੇ ਗਾਂਧੀ ਦੇ ਕਹਿੰਦੇ ਦੇ ਸਮਾਧ 'ਤੇ ਮੱਥੇ ਰਗੜਦੇ ਆ ਅਤੇ ਕਹਿੰਦੇ ਅਹਿੰਸਾ ਦੀ ਵੱਡੀ ਗੱਲ ਕਰਦੇ ਆ ਅਤੇ ਲੋਕਤੰਤਰ ਦਾ ਦਾਅਵਾ ਕਰਦੇ ਆ। ਇਸ ਦੁਨੀਆ ਦੇ ਅੰਦਰ ਇੱਕ ਵੱਡਾ ਲੋਕਤੰਤਰ ਹੈ ਤਾਂ ਉਸ ਲੋਕਤੰਤਰ ਦੇ ਲੋਕ ਜਿਹੜੇ ਕਿ ਨਾਗਰਿਕ ਨੇ ਅਤੇ ਖ਼ਾਸ ਤੌਰ 'ਤੇ ਉਸ ਕੌਮ ਦੇ ਜਿਸ ਕੌਮ ਨੇ ਇਸ ਦੇਸ਼ ਲਈ ਖੂਨ ਦਿੱਤਾ ਆਪਣਾ, ਅਤੇ ਅੱਜ ਦੇਸ਼ ਦੀ ਸਰਹੱਦ 'ਤੇ ਆਪਣੀ ਦੇਸ਼ ਭਗਤੀ ਦਾ ਸਬੂਤ ਦਿੰਦਿਆਂ ਉਹ ਤਿਰੰਗਿਆਂ 'ਚ ਲਿਪਟ ਕੇ ਘਰਾਂ ਨੂੰ ਆ ਰਹੇ ਨੇ। ਪੰਜਾਬ ਦੇ ਅੰਦਰ ਹਰ ਨਵੀਂ ਸਵੇਰੇ ਐਸੀ ਕੋਈ ਖਬਰ ਆਉਂਦੀ ਆ। ਉਹਨਾਂ ਦੇ ਲਈ ਸਾਡਾ ਦੇਸ਼ ਫਿਕਰਮੰਦ ਨਹੀਂ ਹੈ। 8 ਪਰਿਵਾਰਾਂ ਦੇ ਲਈ ਦੇਸ਼ ਨੇ ਜਿਹੜੀ ਚਾਰਾਜੋਈ ਕੀਤੀ ਆ ਉਹ ਧੰਨਵਾਦ ਆ, ਪਰ ਲੱਖਾਂ ਜਿਹੜੇ ਸਿੱਖ ਨੇ ਉਹਨਾਂ ਦੀਆਂ ਭਾਵਨਾਵਾਂ ਦਾ ਕੀ ਕੋਈ ਅਰਥ ਸ਼ਾਇਦ ਕੀ ਗੱਲ ਇਹ ਦੇਸ਼ ਨਹੀਂ ਸਮਝ ਰਿਹਾ। ਸੋ ਬੜਾ ਅਫਸੋਸ ਹੈ ਕਿ ਬੰਦੀ ਸਿੰਘ, ਖਾਸ ਤੌਰ 'ਤੇ ਬਲਵੰਤ ਸਿੰਘ ਜੀ ਰਾਜੋਆਣਾ, ਉਹਨਾਂ ਦਾ ਜਦੋਂ ਮਾਮਲਾ ਆਉਂਦਾ ਅਤੇ ਸਾਡੇ ਵੱਡੇ ਲੀਡਰ ਜਿਹੜੇ ਆ ਉਹ ਪਾਰਲੀਮੈਂਟ ਦੇ ਵਿੱਚ ਇਸ ਗੱਲ ਦੇ ਲਈ 2-2 ਗੱਲ ਕਰ ਦਿੰਦੇ ਆ ਕਿ ਤੁਸੀਂ ਮਾफ़ ਨਹੀਂ ਕੀਤੇ ਜਾ ਸਕਦੇ। ਸੋ ਬੜੀ ਹੈਰਾਨੀ ਦੀ ਗੱਲ ਆ। ਅੱਜ ਸਾਨੂੰ ਸਮਝਣਾ ਚਾਹੀਦਾ ਜੇ ਇਹ ਦੇਸ਼ ਨੇ ਵਿਦੇਸ਼ੀ ਸਰਕਾਰ ਤੋਂ ਆਪਣੇ ਨਾਗਰਿਕਾਂ ਵਾਸਤੇ ਸਜ਼ਾ ਮਾफ़ੀ ਕਰਾਈ ਆ, ਅਤੇ ਮੈਨੂੰ ਇਹ ਲੱਗਦਾ ਕਿ ਕਿਉਂ ਨਹੀਂ ਇਸ ਦੇਸ਼ ਦੇ ਅੰਦਰ ਇਹ ਸਰਕਾਰ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਅਤੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਮਾफ़ੀ ਕਿਉਂ ਨਹੀਂ ਕਰ ਸਕਦੀ। ਇਹਦੇ ਵਿੱਚ ਹੁਣ ਜੇ ਕਹਿ ਲਈਏ ਇੱਕ ਮਨਸ਼ਾ ਜਿਹੜੀ ਕਿ ਚੰਗੀ ਨਹੀਂ ਹੈ। ਇੱਕ ਖਬਰ ਇਹ ਵੀ ਅਖਬਾਰ ਨੇ ਦਿੱਤੀ ਆ ਕਿ 2 ਦੇਸ਼ਾਂ ਦੇ ਵਿੱਚ, ਭਾਰਤ ਤੇ ਕਤਰ ਦੇ ਵਿੱਚ
आपसी संवाद ਵਧਾਉਣ ਲਈ आपसी रिश्ते सुधारन वास्ते काम किया। तो मैनू अज लग्या कि शायद ये भी सवाल बनता कि सिखां नाल ये जिहड़ी देश की सरकार है ये रिश्ते सुधारना नहीं चाहती कि इन्हां दी कुर्बानी नूं ਉਹ ਅਣਜਾਣਪੁਣੇ ਦੇ ਵਿੱਚ ਛੱਡ ਰਹੀ ਹੈ ਜਾਂ ਜਾਣ ਬੁੱਝ ਕੇ ਇਹਨਾਂ ਦੀ ਕੁਰਬਾਨੀ ਨੂੰ ਅਣਡਿੱਠ ਕਰ ਰਹੀ ਹੈ। ਸੋ ਮੈਨੂੰ ਲੱਗਦਾ ਕਿ ਅੱਜ ਦੁਨੀਆ ਭਰ ਦੇ ਅੰਦਰ ਕਤਰ ਤਾਂ ਇੱਕ ਛੋਟਾ ਜਿਹਾ ਦੇਸ਼ ਹੈ ਜਿਹੜਾ ਕਿ ਜਾਣਿਆ ਜਾਂਦਾ ਕਿ ਸਿਰਫ 4-5 ਲੱਖ ਦੀ ਆਬਾਦੀ ਦਾ ਦੇਸ਼ ਹੈ, ਉਸ ਦੇ ਨਾਲ ਸੰਬੰਧ ਸੁਧਾਰਨਾ ਚਾਹੁੰਦੇ ਆ। ਪਰ ਅੱਜ ਦੁਨੀਆ ਭਰ ਦੇ ਅੰਦਰ ਕਰੋੜਾਂ ਸਿੱਖ ਜਿਹੜੇ ਬੈਠੇ ਆ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਤੋਂ ਜਿਵੇਂ ਕਿ ਅਣਜਾਣ ਹੋ ਰਹੇ ਨੇ ਇਸ ਦੇਸ਼ ਦੇ ਲੋਕ। ਅੱਜ ਇਹ ਸਵਾਲ ਬਣਦਾ कि ये देश ਜਾਂ मोदी सरकार ਜਾਂ ਉਹਨਾਂ ਦਾ तंत्र की सिखां नाल संबंध सुधारना नहीं चाहता, जिन्हां ने इस देश के कानून के मुताबिक अपनियां सजावां तो वध सजावां कटियां। अज देश का कानून उन्हां नूं माफ़ी देण वास्ते जिहड़ा दो टूक जवाब दिंदा। पर एक सवाल बन गया कि ये देश जिहड़ा कतर दे उस सरकार तो उस राजे दे कीते फैसले तो की समझेगा ਜਾਂ ਸਿੱਖਾਂ ਨਾਲ ਸੰਬੰਧ ਸੁਧਾਰਨ ਦਾ ਕੋਈ ਉਹਦਾ ਜਿਹੜਾ ਪ੍ਰੋਗਰਾਮ ਦਿਖਾਈ ਨਹੀਂ ਦਿੰਦਾ।